ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ ਤੇ ਪੰਥਕ ਧਿਰਾਂ ਦੇ ਦਰਮਿਆਨ ਜਿਹੜਾ ਟਕਰਾਅ ਦੇਖ ਰਹੇ ਹਾਂ ਆਪਾਂ। ਕੱਲ ਮੁੱਖ ਮੰਤਰੀ ਬਾਰੇ ਚਰਚਾ ਕੀਤੀ ਸੀ, ਗੱਲ ਉੱਥੇ ਨਹੀਂ ਰੁਕੀ। ਜਦੋਂ ਮੋੜਵਾਂ ਪਲਟਵਾਰ ਹੋਇਆ ਜਥੇਦਾਰ ਗੜਗੱਜ ਦਾ, ਤਾਂ ਕਹਿੰਦੇ ਇਸ ਪਲਟਵਾਰ ਨੇ ਸ਼ਹੀਦੀ ਸ਼ਤਾਬਦੀ ਦੇ ਵਿੱਚ ਜਿਹੜਾ ਟਕਰਾਅ ਹੈ ਉਹਨੂੰ ਹੋਰ ਵਧਾ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਪਹਿਲ ਕਦਮੀ ਇੱਕ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੋਈ ਹੈ ਜੀ। ਬੇਸ਼ੱਕ ਇਸ ਤੋਂ ਪਹਿਲਾਂ ਸਮਾਗਮ ਕਰਾਉਣ ਨੂੰ ਲੈ ਕੇ, ਉਹਦੀ ਵਿਉਂਤਬੰਦੀ ਨੂੰ ਲੈ ਕੇ, ਸਥਾਨ ਨੂੰ ਲੈ ਕੇ ਸੱਤਾਧਾਰੀ ਧਿਰ ਔਰ ਸਿੱਖ ਆਜ਼ਾਦ ਸੰਸਥਾ SGPC ਵਿਚਾਲੇ ਕੁਝ ਸ਼ਬਦੀ ਗੱਲਬਾਤ ਰਾਹੀਂ ਟਕਰਾਅ ਬਣ ਰਿਹਾ ਸੀ, ਪਰ ਤਾਂ ਵੀ ਉਹ ਇੱਕ ਦਾਇਰੇ ਤੱਕ ਸੀਮਤ ਸੀ। ਉਹ ਇੱਕ ਆਪਸੀ ਵਿਚਾਰਾਂ ਤੱਕ ਸੀਮਤ ਸੀ। ਠੀਕ ਹੈ, ਮੀਡੀਆ 'ਚ ਕੁਝ ਖਬਰਾਂ ਆ ਰਹੀਆਂ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਇੱਕ ਜਨਤਕ ਸਟੇਜ ਤੋਂ SGPC ਤੋਂ ਲੈ ਕੇ ਜਥੇਦਾਰ ਸਾਹਿਬਾਨ ਨੂੰ ਨਿਸ਼ਾਨੇ ਤੇ ਲਿਆ। ਬੇਸ਼ੱਕ ਉਹਦੇ ਪਿੱਛੇ ਉਹਨਾਂ ਦੀ ਹਉਮੈ ਹੋਵੇ, ਹੰਕਾਰ ਹੋਵੇ, ਸੱਤਾ ਦਾ ਨਸ਼ਾ ਹੋਵੇ, ਜਾਂ ਅਣਗਹਿਲੀ ਹੋਵੇ, ਨਲਾਇਕੀ ਹੋਵੇ, ਭੁਲੇਖਾ ਹੋਵੇ, ਜਾਂ ਉਹਦੇ ਵਿੱਚ ਸਿਆਸੀ ਕਿੜ ਹੋਵੇ, ਬਾਦਲ ਦਲ ਵਾਲੀ ਕੁਛ ਹੋਵੇ, ਪਰ ਜਿੰਨਾ ਪੰਜਾਬ ਦਾ ਬੁੱਧੀਜੀਵੀ ਵਰਗ ਹੈ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਵੀ ਖੜਾ ਹੈ, ਉਹ ਇਸ ਨੂੰ ਸਹੀ ਨਹੀਂ ਮੰਨ ਰਿਹਾ। ਸਹੀ ਹੈ, ਬਿਲਕੁਲ। ਉਹ ਕਹਿੰਦੇ ਕਿ ਇਹ ਪਰਤ ਸਹੀ ਨਹੀਂ ਪਾਈ ਮੁੱਖ ਮੰਤਰੀ ਸਾਹਿਬ ਨੇ, ਕਿ ਇਹ ਕਿਸ ਨੂੰ ਨਹੀਂ ਪਤਾ ਕਿ ਜਥੇਦਾਰਾਂ ਦੀ ਨਿਯੁਕਤੀ ਕੌਣ ਕਰਦਾ ਹੈ, ਕਿਹਦੇ ਕਹੇ ਤੇ ਹੁੰਦੀ ਹੈ, ਕੰਟਰੋਲ ਕਿਹਦੇ ਕੋਲ ਹੈ SGPC ਦਾ, ਸਾਰਿਆਂ ਨੂੰ ਪਤਾ। ਕਹਿੰਦੇ ਕਿ ਆਮ ਜਨਤਾ ਇਹਦੇ ਬਾਰੇ ਗੱਲ ਕਰੇ ਤੇ ਕੋਈ ਗੱਲ ਨਹੀਂ, ਪਰ ਇੱਕ ਚੁਣਿਆ ਨੁਮਾਇੰਦਾ, ਇੱਕ ਸੂਬੇ ਦਾ ਮੁਖੀ ਇੱਕ ਸਰਕਾਰ ਦੇ ਤੌਰ ਤੇ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਜੇ ਇਸ ਰੁਤਬੇ ਨੂੰ, ਅਹੁਦੇ ਨੂੰ ਮਤਲਬ ਢਾਹ ਲਾਵੇ, ਉਹਦੇ ਤੇ ਉਂਗਲ ਚੁੱਕੇ, ਤਾਂ ਫਿਰ ਸਵਾਲ ਤਾਂ ਹੋਣਗੇ। ਸਹੀ ਹੈ ਜੀ, ਬਿਲਕੁਲ। ਤੇ ਇਸ ਲਈ ਕਹਿੰਦੇ ਕਿ ਮੁੱਖ ਮੰਤਰੀ ਨੇ ਪਿਰਤ ਗਲਤ ਪਾ ਲਈ। ਕਹਿੰਦੇ ਪਰ ਜਦੋਂ ਹੁਣ ਜੋ ਕੁਝ ਉਹ ਕਹਿ ਚੁੱਕੇ ਸੀ, ਖਾਸ ਕਰ SGPC ਔਰ ਬਾਦਲਾਂ ਤੱਕ ਤਾਂ ਠੀਕ ਸੀ, ਜਦੋਂ ਉਹਨੇ ਜਥੇਦਾਰ ਸਾਹਿਬਾਨ ਦੇ ਬਾਰੇ ਨਾਲ ਗੱਲ ਕਹੀ ਕਿ ਜਿਹੜਾ ਆਪ ਮਰਿਆਦਾ ਨਾਲ ਨਹੀਂ ਲੱਗਿਆ ਉਹ ਸਾਨੂੰ ਮਰਿਆਦਾ ਸਮਝਾਊਗਾ, ਹੈ ਨਾ, ਹੁਣ ਦੁਬਾਰਾ ਦਸਤਾਰਾਂ ਬਣਾ ਰਹੇ ਨੇ, ਇਹ ਕਰ ਰਹੇ ਨੇ, ਇਹ ਜਿਹੀਆਂ ਗੱਲਾਂ ਮਤਲਬ ਕੀਤੀਆਂ ਉਹਨਾਂ ਨੇ। ਤੇ ਉਹ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਵੀ ਮੀਡੀਆ ਨੇ ਸਵਾਲ ਕੀਤੇ। ਅੱਜ ਕੱਲ੍ਹ ਮੀਡੀਆ ਵੀ ਸਾਡਾ ਦੇਰ ਨਹੀਂ ਲਾਉਂਦਾ, ਫਿਰ ਹੈ ਨਾ, ਉਧਰੋਂ ਇੱਧਰੋਂ ਕੱਢਣ ਦੇ ਵਿੱਚੋਂ ਫਿਰ ਰੀਲਾਂ ਬਣ ਕੇ ਚੱਲਦੀਆਂ ਤੇ ਸਥਿਤੀ ਤਣਾਅ ਵਾਲੀ ਬਣਦੀ ਆ। ਤੇ ਉਹਦੇ ਚ ਜਦੋਂ ਸਵਾਲ ਪੁੱਛਿਆ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਮੈਂ ਟਿੱਪਣੀ ਨਹੀਂ ਕਰਨੀ। ਜੀ। ਪਰ ਇਹ ਕਹਿ ਕੇ ਵੀ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਉਹ ਸਿਰਾ ਸੀ। ਸਹੀ ਹੈ। ਉਹ ਕਹਿੰਦੇ ਕਿ ਭਾਈ ਮੈਂ ਤਾਂ ਸੰਗਤ ਨੂੰ ਜਵਾਬ ਦਿਆਂ, ਮੇਰੀ ਸਰਕਾਰ ਤਾਂ ਕਲਗੀਆਂ ਵਾਲੀ ਸਰਕਾਰ ਹੈ ਜੀ, ਸੰਗਤ ਮੈਨੂੰ 10 ਵਾਰ ਪੁੱਛੇ ਮੈਂ 100 ਵਾਰ ਜਵਾਬ ਦਊਂ। ਠੀਕ ਹੈ ਨਾ। ਤੇ ਮੈਂ ਅਸੀਂ ਤਾਂ ਗੁਰੂ ਸਾਹਿਬ ਦੀ ਸਾਡੀ ਉਹਦੀ ਕਚਹਿਰੀ ਦੀ ਚ ਖੜੇ ਆ, ਸਰਕਾਰ ਸਾਡੀ ਉਹ ਆ, ਇਸ ਲਈ ਅਸੀਂ ਇਹੋ ਜਿਹੀਆਂ ਸਰਕਾਰਾਂ ਦੀ ਕੀ ਪਰਵਾਹ ਕਰਦੇ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਰਹੀ ਗੱਲ ਕਹਿੰਦੇ ਟਿੱਪਣੀ ਦੀ, ਮੈਂ ਕੀ ਟਿੱਪਣੀ ਕਰਨੀ, ਇਹਦਾ ਕੀ ਜਵਾਬ ਦੇਣਾ ਜਿਹੜਾ ਨਾ ਕੇਸਧਾਰੀ ਆ, ਨਾ ਦਾੜੀ ਰੱਖਦਾ, ਨਾ ਕੱਟਦਾ ਵੱਢਦਾ, ਸਾਰਾ ਕੁਛ ਹੈ, ਤੇ ਉਹਦਾ ਕੀ ਜਵਾਬ ਦੇਈਏ। ਅੱਛਾ ਹਾਂ, ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਬਈ ਬਾਰ-ਬਾਰ ਜਿਸ ਤਰੀਕੇ ਨਾਲ ਭਗਵੰਤ ਮਾਨ ਕਹਿ ਰਿਹਾ ਸੀਗਾ ਕਿ ਮੈਂ ਤਾਂ ਚਾਹੁੰਦਾ, ਮੈਂ ਤਾਂ ਅਰਦਾਸਾਂ ਕਰਦਾ ਕਿ ਮੈਨੂੰ SGPC ਸੱਦਣ ਨੂੰ ਫਿਰਦੀ ਆ ਆਪਣੇ ਸਕੱਤਰੇ ਤੇ, ਮੈਂ ਤਾਂ ਅਰਦਾਸਾਂ ਕਰਦਾ ਸੱਦ ਲਓ। ਅੱਛਾ, ਇਹ ਭਗਵੰਤ ਮਾਨ ਨੂੰ ਵੀ ਪਤਾ ਕਿ SGPC ਦੇ ਸਕੱਤਰੇ ਚ ਨਹੀਂ ਸੱਦਦੇ ਹੁੰਦੇ, ਅਕਾਲ ਤਖ਼ਤ ਸਾਹਿਬ ਤੇ ਸੱਦਦੇ ਹੁੰਦੇ। ਸਹੀ ਗੱਲ, ਬਿਲਕੁਲ।
ਤੇ ਫਿਰ ਜੇ ਤੁਹਾਨੂੰ 2 ਦਸੰਬਰ ਵਾਲੇ ਫੈਸਲਿਆਂ ਤੇ ਟਿੱਪਣੀ ਕਰਨੀ ਯਾਦ ਸੀ, 2 ਦਸੰਬਰ ਵਾਲੇ ਦ੍ਰਿਸ਼ ਦੇ ਉੱਤੇ ਗੱਲ ਕਰਨੀ ਯਾਦ ਸੀ, ਤਾਂ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਉਦੋਂ ਮਨਪ੍ਰੀਤ ਬਾਦਲ ਵਰਗੇ ਅੱਡ ਕੱਢਦੇ ਸੀ ਕਿ ਜਾਓ ਤੁਸੀਂ ਤਾਂ ਪਰੇ ਸਿੱਖੋ। ਸਹੀ ਗੱਲ, ਬਿਲਕੁਲ ਸਹੀ। ਤੇ ਜੇ ਮਨਪ੍ਰੀਤ ਬਾਦਲ ਵਰਗਿਆਂ ਨੂੰ ਇਹ ਲੱਗਿਆ ਹੋਊਗਾ ਕਿ ਲੈ ਆਪਣਾ ਬਚਾਅ ਹੋ ਗਿਆ, ਬਚਾਅ ਨਹੀਂ, ਤੁਸੀਂ ਆਪਣੇ ਆਪ ਨੂੰ ਸਿੱਖ ਕਹਾ ਕੇ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਨ ਦੇ ਲਾਇਕ ਵੀ ਨਹੀਂ, ਇਹ ਕਿਹਾ ਗਿਆ ਤੁਹਾਨੂੰ ਉਦੋਂ। ਸਹੀ ਗੱਲ। ਤੇ ਉਹੀ ਗੱਲ ਭਗਵੰਤ ਮਾਨ ਜੀ ਤੁਹਾਡੇ ਲਈ ਵੀ ਆ। ਤੁਸੀਂ ਆਪਣੇ ਆਪ ਨੂੰ ਸਿੱਖੀ ਦੇ ਪੈਰੋਕਾਰ ਕਹਾਣੇ ਹੋ, ਪਰ ਜੱਦਰ ਸਾਹਿਬ ਨੇ ਦੱਸਤਾ ਕਿ ਤੁਸੀਂ ਤਾਂ ਭਾਈ ਅਕਾਲ ਤਖਤ ਸਾਹਿਬ ਦੇ ਤਲਬ ਕਰਨ ਦੇ ਵੀ ਲਾਇਕ ਨਹੀਂ। ਸਹੀ ਹੈ। ਤਾਂ ਇਹ ਯੋਗਤਾ ਵੀ ਨਹੀਂ ਰੱਖਦੇ। ਤੇ ਫਿਰ ਇੱਥੋਂ ਦਾ ਲਾ ਲਓ ਕਿ ਇਹ ਹੁਣ ਇਸ ਟਿੱਪਣੀ ਤੋਂ ਬਾਅਦ ਹੁਣ ਸੱਤਾਧਾਰੀ ਧਿਰ ਔਰ SGPC ਜੱਦਰ ਸਾਹਿਬਾਨ ਦੇ ਵਿੱਚ ਫਿਕਰ ਇਸ ਗੱਲ ਦਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀਆਂ ਨੂੰ ਲੈ ਕੇ ਕੋਈ ਹੋਰ ਸ਼ਬਦੀ ਟਕਰਾਅ ਨਾ ਵਧੇ, ਜਿਹੜਾ ਸਥਾਨਕ ਤੌਰ ਦੇ ਉੱਤੇ ਉਹ ਸਮਾਗਮਾਂ 'ਚ ਵਿਘਨ ਪਾਵੇ। ਜੀ ਪ੍ਰਵੀਨ ਜੀ, ਸਰਕਾਰ ਜਿਸ ਤਰ੍ਹਾਂ ਲੱਗੀ ਆ ਨਾ ਹੁਣ ਕਿ ਨਗਰ ਕੀਰਤਨ ਦੇ ਬਰਾਬਰ ਨਗਰ ਕੀਰਤਨ, ਸਮਾਗਮ ਦੇ ਬਰਾਬਰ ਸਮਾਗਮ, ਕੀਰਤਨ ਦਰਬਾਰ ਦੇ ਬਰਾਬਰ ਕੀਰਤਨ ਦਰਬਾਰ, ਥਾਂ ਨੂੰ ਲੈ ਕੇ, ਟੈਂਟ ਸਿਟੀ ਨੂੰ ਲੈ ਕੇ, ਤਰੀਕਾਕਾਰ ਨੂੰ ਲੈ ਕੇ, ਫਿਰ ਬੱਸਾਂ ਲਾਈਆਂ ਸਰਕਾਰੀ। ਸਰਕਾਰੀ ਬੱਸਾਂ ਦੇ ਚੱਕਰ 'ਚ ਇੱਕ ਰੋਪੜ ਵਾਲਾ ਡਿਪੂ ਵਾਲਾ ਵਿਚਾਰਾ ਸਸਪੈਂਡ ਵੀ ਕਰਤਾ ਕਿ ਤੇਰੀਆਂ ਬੱਸਾਂ ਟਾਈਮ ਸਿਰ ਨਹੀਂ ਆਈਆਂ, ਹੈਨਾ। ਹੁਣ ਸਰਕਾਰੀ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਫਿਰ ਅਨੰਦਪੁਰ ਸਾਹਿਬ ਭੇਜ ਕੇ ਸਰਕਾਰ ਪੁੰਨ ਖੱਟਣਾ ਚਾਹੁੰਦੀ ਹੈ, ਜਾਂ ਜਿਹੜੇ ਰੋਜ਼ ਸਰਕਾਰੀ ਬੱਸਾਂ ਰਾਹੀਂ ਸਕੂਲ, ਕਾਲਜ, ਦਫ਼ਤਰ ਉੱਥੇ ਆਉਂਦੇ ਜਾਂਦੇ ਨੇ, ਆਪਣੀ ਡਿਊਟੀਆਂ ਤੇ ਆਉਂਦੇ ਜਾਂਦੇ ਨੇ, ਉਹਨਾਂ ਦੀ ਦੁਰਸਿੱਖਿਆ ਵੀ ਇਕੱਠੀਆਂ ਕਰੂਗੀ ਨਾਲ। ਉਹਨਾਂ ਲਈ ਕੀ ਪ੍ਰਬੰਧ ਕੀਤਾ ਤੁਸੀਂ ਬਦਲਵਾਂ? ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਲਾ ਦੋ ਤਾਂ ਉਹਦਾ ਕੀ ਫਾਇਦਾ ਫਿਰ? ਜੀ ਜੀ, ਬਦਲਵਾਂ ਪ੍ਰਬੰਧ ਕਰੋ, ਸ਼ਰਧਾਲੂਆਂ ਲਈ ਬਦਲਵਾਂ ਪ੍ਰਬੰਧ ਕਰੋ, ਤੇ ਸਵਾਰੀਆਂ ਲਈ ਜਿਹੜਾ ਰੂਟੀਨ ਦਾ ਪ੍ਰਬੰਧ ਹੋ ਗਿਆ ਤੋੜਦੇ ਹੋ। ਇਹੀ ਗੱਲਾਂ ਤਾਂ ਤੁਸੀਂ ਬਾਦਲਾਂ ਦੇ ਟਾਈਮ ਸਵਾਲ ਕਰਦੇ ਸੀ, ਇਹੀ ਗੱਲਾਂ ਤੁਸੀਂ ਕਾਂਗਰਸ ਦੇ ਟਾਈਮ ਸਵਾਲ ਕਰਦੇ ਸੀ, ਤੁਸੀਂ ਉਦੋਂ ਵੀ ਸਿਰਾ ਲਾ ਰਹੇ ਹੋ। ਦੂਜੀ ਗੱਲ, ਕਮਾਲ ਹੈ ਵੀ ਇਹਨਾਂ ਨੂੰ ਇਹ ਵੀ ਪਹਿਚਾਣ ਹੋ ਗਈ ਕਿ ਅਸਲੀ ਸ਼ਰਧਾ ਕਿਹਦੀ ਹੈ। ਜਿਹੜਾ ਇਹਨਾਂ ਦਾ ਸ਼ਰਧਾਲੂ ਹੈ ਉਹ ਜਾਊਗਾ, ਗੁਰੂ ਸਾਹਿਬ ਦਾ ਸ਼ਰਧਾਲੂ ਹੋਵੇ ਚਾਹੇ ਨਾ ਹੋਵੇ, ਬੱਸ 'ਚ ਉਹੀ ਚੜੂਗਾ। ਸਹੀ ਹੈ। ਜਿਹੜਾ ਆਪ ਭਗਤ ਹੈ, ਮਤਲਬ ਇਹ ਭਗਤੀ ਦਾ ਪੈਮਾਨਾ ਵੀ ਸ਼ਤਾਬਦੀਆਂ ਦੇ ਸਮੇਂ ਇਹ ਤੈਅ ਕਰ ਰਹੇ ਨੇ। ਸਹੀ ਹੈ, ਬਿਲਕੁਲ। ਬੱਸਾਂ ਚੜਾਉਣ ਲੱਗੇ ਵੀ ਇਹ ਦੇਖਿਆ ਜਾ ਰਿਹਾ। ਫਿਰ ਇਹ ਪ੍ਰਕਿਰਿਆ ਜਿਹੜੀ ਅਪਣਾਈ ਜਾ ਰਹੀ ਹੈ, ਇਹ ਸ਼ਰਧਾ ਪੂਰਵਕ ਨਹੀਂ ਹੈ, ਸ਼ਕਤੀ ਪ੍ਰਦਰਸ਼ਨ ਪੂਰਵਕ ਹੈ। ਤੁਸੀਂ ਉੱਥੇ ਇਕੱਠ ਦਿਖਾਉਣਾ ਚਾਹੁੰਦੇ ਹੋ ਆਪਣੇ ਪ੍ਰੋਗਰਾਮਾਂ 'ਚ, ਤੁਸੀਂ ਆਪਣੀਆਂ ਕੀਤੇ ਗਏ ਪ੍ਰੋਗਰਾਮਾਂ ਦੀ ਆਪਣੀਆਂ ਬੱਸਾਂ ਦੇ ਵਿੱਚੋਂ ਉਤਰਦੀ ਸੰਗਤ ਨੂੰ ਦਿਖਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਸਾਡੇ ਬੁਲਾਏ ਤੇ ਆਏ। ਸਹੀ ਹੈ। ਫਿਰ ਇਹਦੇ ਵਿੱਚ ਸ਼ਰਧਾ ਸੁਮਨ ਕਿੱਥੇ ਹੋਇਆ? ਇਹਦੇ ਵਿੱਚ ਉਹ ਸਮਰਪਣ ਦੀ ਭਾਵਨਾ ਕਿੱਥੇ ਹੋਈ? ਲੋਕ ਤਾਂ, ਮੇਰੇ ਮਿੱਤਰ ਨੇ ਇੱਕ ਵਕੀਲ, ਉਹ ਸਾਡੇ ਸੀਨੀਅਰ ਰਹੇ ਨੇ ਕਾਲਜ, ਮੈਂ ਉਹਨਾਂ ਦਾ ਇੱਕ ਪੱਖ ਦੇਖ ਰਿਹਾ ਸੀ, ਉਹ ਕਹਿੰਦੇ ਵਾ ਬੋਰਡ ਟੰਗੇ ਨੇ ਇਹਨਾਂ ਨੇ ਜੀ, ਕਹਿੰਦੇ ਕਿ ਹਰ ਇੱਕ ਖੰਭੇ ਤੋਂ ਬਾਅਦ ਬੋਰਡ ਹੈ, ਜਿਹੜੇ ਕੋਈ ਨਿਸ਼ਾਨ ਲੱਗੇ ਨੇ ਕਿ ਇੱਥੋਂ ਇੰਨੇ ਕਿਲੋਮੀਟਰ ਜਾਂ ਇੱਥੇ ਮੋੜ ਖਤਰਨਾਕ, ਕਹਿੰਦੇ ਉਹ ਸਿੰਬਲਾਂ ਦੇ ਉੱਤੇ ਵੀ, ਹੈ ਨਾ, ਸਕੂਲ ਦਾ ਕੋਈ ਤੇ ਅੱਗੇ ਸਕੂਲ ਹੈ ਉੱਥੇ ਵੀ ਬਹੁਤ ਟੰਗ ਤੇ ਇੱਕੋ ਤਰੀਕਾਕਾਰ ਦੇ ਫੋਟੋ, ਉਹਦੇ ਪਰ ਗੁਰੂ ਸਾਹਿਬ ਦੀ ਫੋਟੋ ਹੈ, ਸਮਾਗਮਾਂ ਦਾ ਸੁਨੇਹਾ ਤਰੀਕ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਹੈ। ਜੇ ਇੱਕੋ ਤਰੀਕਾਕਾਰ ਦੇ ਬੋਰਡ ਨੇ, ਉਹ ਕਹਿੰਦੇ ਫਿਰ ਇੰਨੇ ਟੰਗਣ ਦੀ ਕੀ ਲੋੜ ਸੀ? ਸਹੀ ਗੱਲ, ਸਿਰਫ ਆਪਣੀ ਫੋਟੋ ਦਿਖਾਉਣ ਲਈ। ਜਾਂ ਤਾਂ ਇਹ ਹੁੰਦਾ ਕਿ ਹਰ ਬੋਰਡ ਦੇ ਉੱਤੇ ਵੱਖਰੀ ਇਬਾਰਤ ਹੁੰਦੀ, ਗੁਰੂ ਸਾਹਿਬ ਦਾ ਫਲਸਫਾ ਹੁੰਦਾ, ਗੁਰੂ ਸਾਹਿਬ ਦਾ ਸੁਨੇਹਾ ਹੁੰਦਾ, ਉਹਨਾਂ ਦੀ ਕੁਰਬਾਨੀਆਂ ਦਾ ਇਤਿਹਾਸ ਹੁੰਦਾ, ਅੱਜ ਦੇ ਸਮੇਂ ਦੇ ਵਿੱਚ ਉਹਨੇ ਦੇਣ ਹੁੰਦਾ। ਤੁਸੀਂ ਪ੍ਰੋਗਰਾਮ ਕੋਈ ਜਿਹੇ ਰੱਖੇ ਹੁੰਦੇ ਕਿ ਅਸੀਂ ਗੋਸ਼ਟੀ ਕਰ ਰਹੇ ਹਾਂ, ਅਸੀਂ ਕੋਈ ਸੈਮੀਨਾਰ ਕਰ ਰਹੇ ਹਾਂ, ਅਸੀਂ ਬੱਚਿਆਂ 'ਚ ਕੋਈ ਚੇਤਨਾ ਪੈਦਾ ਕਰਨ ਦਾ ਪ੍ਰੋਗਰਾਮ ਕਰ ਰਹੇ ਹਾਂ, ਉਹਦੀ ਕੋਈ ਜਾਣਕਾਰੀ ਹੁੰਦੀ, ਫਿਰ ਤਾਂ ਸਮਝ ਆਉਂਦੀ। ਸਿਰਫ ਆਪਣੀ ਫੋਟੋ ਦਿਖਾਉਣ ਲਈ। ਸਹੀ। ਤੇ ਫਿਰ ਤੁਹਾਡੇ ਅੰਦਰ ਇਹ ਹਉਮੈ ਆ। ਮੈਂ ਕੱਲ ਵੀ ਸ਼ਾਇਦ ਗੱਲ ਕਹੀ ਸੀ ਕਿ ਸ਼ਰਧਾਲੂ ਸ਼ਰਧਾ ਨਾਲ ਜਾਣਗੇ, ਇਹ ਹਉਮੈ ਤੇ ਹੰਕਾਰ ਨਾਲ ਜਾਣਗੇ। ਤੇ ਇਸ ਲਈ ਸ਼ਕਤੀ ਪ੍ਰਦਰਸ਼ਨ ਦੇ ਮੁਕਾਬਲੇ ਜਿਹੜਾ ਪੈ ਰਹੇ ਨੇ, ਉਹ ਫਿਕਰ ਪੈਦਾ ਕਰ ਰਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਕਿਤੇ 300 ਸਾਲਾ ਖਾਲਸਾ ਪੰਥ ਦੀ ਸਥਾਪਨਾ ਵਾਲੇ ਟਕਰਾਅ ਮੰਚ ਨਾ ਬਦਲ ਜਾਵੇ, ਜਿਵੇਂ ਉਸ ਸਮੇਂ ਅਕਾਲੀਆਂ ਨਾਲ ਲੜੇ ਸੀ। ਐਕਟੀ ਕਿਤੇ ਇਹ SGPC ਤੇ ਮਤਲਬ ਕਿ ਸਰਕਾਰ ਦੇ ਨਾਲ ਟਕਰਾਅ ਨਾ ਹੋ ਜਾਵੇ, ਫਿਕਰ ਖੜਾ। ਜੀ ਬਿਲਕੁਲ ਸਹੀ ਸ਼ਬਦ ਵਰਤਿਆ ਤੁਸੀਂ, ਸ਼ਕਤੀ ਪ੍ਰਦਰਸ਼ਨ। ਧਾਰਮਿਕ ਮਾਮਲਿਆਂ ਦੇ ਵਿੱਚ ਵੀ ਜਿਹੜਾ ਸਿਆਸੀ ਸ਼ਕਤੀ ਪ੍ਰਦਰਸ਼ਨ ਆ ਉਹ ਨਹੀਂ ਸੀ ਹੋਣਾ ਚਾਹੀਦਾ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਜਿਸ ਮਾਮਲੇ ਦੇ ਵਿੱਚ ਬੜੀ ਗੁੰਝਲਦਾਰ ਸਥਿਤੀ ਦੇ ਵਿੱਚ ਹੈ, ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਕਰ ਗਈ ਹੈ ਜੀ। ਪ੍ਰਵੀਨ ਜੀ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਾਈ ਕਿ ਮੈਂ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਾ ਚਾਹੁੰਦਾ, ਮੈਂ ਚੁਣਿਆ ਨੁਮਾਇੰਦਾ ਜੀ, ਮੇਰੀ ਜ਼ਿੰਮੇਵਾਰੀ ਹੈ, ਮੈਂ ਲੋਕਾਂ ਨੇ ਮੈਨੂੰ ਚੁਣਿਆ, ਮੈਂ ਸੰਵਿਧਾਨ ਦਾ ਸਹੁੰ ਚੱਕ ਲਈ ਆ, ਤੇ ਫਿਰ ਵੀ ਮੈਨੂੰ ਇਜਾਜ਼ਤ ਨਹੀਂ, ਮੈਂ ਕਿਉਂ ਨਹੀਂ ਸੰਸਦ ਜਾ ਕੇ ਆਪਣੀ ਗੱਲ ਰੱਖ ਸਕਦਾ?
ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਸਿੱਧਾ ਇੱਥੇ ਆਉਣ ਦੀ ਬਜਾਏ ਤੁਸੀਂ ਹਾਈ ਕੋਰਟ ਜਾਓ। ਠੀਕ ਹੈ ਜੀ। ਤੇ ਉਹਨਾਂ ਦੇ ਵਕੀਲਾਂ ਨੇ ਪੰਜਾਬ ਲੈਣਾ ਹਾਈ ਕੋਰਟ ਦਾ ਰੁਖ ਕਰ ਲਿਆ। ਤੇ ਹਾਈ ਕੋਰਟ ਦਾ ਜਦੋਂ ਰੁਖ ਕੀਤਾ ਤੇ ਉੱਥੇ ਗੱਲ ਆਈ ਕਿ ਜੀ ਕੇਂਦਰ ਦਾ ਜਿਹੜਾ ਨੁਮਾਇੰਦਾ ਸੀਗਾ ਉਹਨਾਂ ਦਾ ਸੋਲਿਸਿਟਰ ਜਨਰਲ, ਉਹ ਕਹਿੰਦਾ ਜੀ ਇਹ ਤਾਂ ਸੂਬੇ ਦਾ ਮਾਮਲਾ ਹੈ ਜੀ, ਸਾਨੂੰ ਵਿੱਚ ਪਾਰਟੀ ਬਣਾਉਣ ਦੀ ਕੀ ਲੋੜ ਹੈ ਜੀ, ਤਾਂ ਸੂਬੇ ਨੇ ਦੇਖਣਾ ਜੀ। ਤੇ ਜਥੇਦਾਰ ਆਪਣਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਅਰਜੀ SSP ਨੂੰ ਵੀ ਭੇਜੀ ਆ, ਪ੍ਰਸ਼ਾਸਨ ਨੂੰ ਵੀ ਭੇਜੀ ਆ, ਸਰਕਾਰ ਨੂੰ ਵੀ ਭੇਜੀ ਹੋਈ ਆ, ਤੇ ਅਸੀਂ ਤਾਂ ਲਾਈ ਹੋਈ ਆ ਆਪਣੀ ਪ੍ਰਕਿਰਿਆ, ਪਰ ਹੁਣ ਅਦਾਲਤ ਚ ਆਏ ਆ। ਤੇ ਅਦਾਲਤ ਜਦੋਂ ਗੱਲ ਆਈ ਫਿਰ ਕਹਿੰਦੇ ਉੱਥੇ ਬਹਿਸ ਦੌਰਾਨ ਇਹ ਵੀ ਸਵਾਲ ਆਇਆ ਕਿ ਜੇ ਅੰਮ੍ਰਿਤਪਾਲ ਜਾਂਦਾ ਸੰਸਦ ਚ ਗੱਲ ਕੀ ਕਰੂਗਾ ਜੀ, ਕਹਿੰਦੇ ਸਹੀ ਹੈ ਜੀ, ਕੀ ਉੱਥੇ ਪੁੱਛੂਗਾ ਜੀ, ਕੀ ਗੱਲ ਰੱਖੂਗਾ ਜੀ, ਕਿਹੜੇ ਵਿਸ਼ੇ ਤੇ ਬੋਲੂਗਾ, ਉਹਨੇ ਕਿਹੜੀ ਤਿਆਰੀ ਕੀਤੀ ਹੈ ਜੀ, ਕਿਹੜੀ ਖੋਜ ਕੀਤੀ ਹੈ ਜੀ, ਹੈ ਨਾ, ਇਹ ਸਵਾਲ। ਠੀਕ ਹੈ, ਜੇ ਅੰਮ੍ਰਿਤਪਾਲ ਨੂੰ ਪੁੱਛਣਾ ਬਣਦਾ ਹੈ ਤਾਂ ਫਿਰ 543 ਤੇ 543 ਸੰਸਦ ਮੈਂਬਰਾਂ ਨੂੰ ਪੁੱਛਣਾ ਬਣਦਾ ਕਿ ਉਹ ਕਿਹੜੀ ਤਿਆਰੀ ਕਰਕੇ ਜਾਂਦੇ। ਸਹੀ ਹੈ, ਬਿਲਕੁਲ ਜੀ। ਉੱਥੇ ਕੀ ਬੋਲ ਕੇ ਆਉਂਦੇ ਆ, ਕੀ ਕਰਕੇ ਆਉਂਦੇ ਆ, ਕਿੰਨੇ ਸੁੱਚੇ ਮੂੰਹ ਮੁੜੇ ਆਉਂਦੇ, ਉਹਨਾਂ ਨੂੰ ਕਦੇ ਪੁੱਛਿਆ ਕਿਸੇ ਨੇ? ਠੀਕ ਹੈ, ਜੇ ਇਹਦੇ ਤੇ NSA ਲੱਗਿਆ, ਹੁਣ UAPA ਵੀ ਲੱਗਿਆ, ਤੇ ਪਰ ਅਗਲਾ ਕਹਿੰਦਾ ਮੈਂ ਲੋਕਾਂ ਦੀ ਵੋਟਾਂ ਨਾਲ ਜਿੱਤਿਆ ਵੀ ਆ ਭਾਈ। ਜੇ ਮੈਨੂੰ ਜੇਲ੍ਹ 'ਚ ਬੈਠ ਕੇ ਚੋਣ ਲੜਨ ਦਾ ਜਿੱਤਣ ਦਾ ਅਧਿਕਾਰ ਹੈ, ਫਿਰ ਮੈਨੂੰ ਨਾ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਕਿਉਂ ਨਹੀਂ? ਭੇਜੋ ਮੈਨੂੰ ਜੇਲ੍ਹ 'ਚ, ਉੱਥੇ ਭੇਜੋ। ਸੋ ਇਸ ਲਈ ਉਹਦੀ ਅਰਜੀ ਤੇ ਜਦੋਂ ਇਸ ਤਰੀਕੇ ਕਾਰਨ ਬਹਿਸ ਹੋਈ ਤਾਂ ਪੰਜਾਬ ਹਾਈ ਕੋਰਟ ਨੇ ਇਸ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇੱਕ ਹਫ਼ਤੇ 'ਚ ਤੁਸੀਂ ਆਪਣਾ ਹੁਕਮ ਸੁਣਾਓ, ਤੁਹਾਡਾ ਕੀ ਹੈ ਜੀ। ਸਹੀ ਹੈ। ਹੁਣ ਪੰਜਾਬ ਸਰਕਾਰ ਘੜੀਕੀ ਜਾਏ। ਪ੍ਰਵੀਨ ਜੀ, ਇੱਕ ਮਾਮਲਾ ਹੋਇਆ ਪਿਛਲੇ ਦਿਨਾਂ ਦੇ ਦਰਮਿਆਨ, ਇਸੇ ਤਰ੍ਹਾਂ ਦਾ ਇੱਕ ਮਾਮਲਾ, ਇਹਨਾਂ ਤਾਂ UAP ਅੰਮ੍ਰਿਤਪਾਲ ਸਿੰਘ ਦੇ ਬਾਅਦ ਚੋਂ ਲੱਗਿਆ, NSA ਤਾਂ ਪਹਿਲਾਂ ਹੀ ਲੱਗਿਆ ਵਾ ਸੀਗਾ, ਤੇ ਇਸੇ ਤਰ੍ਹਾਂ ਮਤਲਬ ਕਿ ਜੰਮੂ ਕਸ਼ਮੀਰ ਦੇ ਇੱਕ ਉਹਦੇ ਤੇ ਸੀਗਾ UAP, ਉਹਨੂੰ ਇਜਾਜ਼ਤ ਮਿਲੀ ਨਰਸ਼ੀਦ ਹੋਰਾਂ ਨੂੰ, ਹੈ ਨਾ, ਤੇ ਉਹਨਾਂ ਨੂੰ ਜਦੋਂ ਸੰਸਦ 'ਚ ਇਜਾਜ਼ਤ ਮਿਲਦੀ ਹੈ, ਅਗਲਾ ਕਹਿੰਦਾ ਜੀ ਉਹਨੂੰ ਮਿਲ ਸਕਦੀ ਹੈ, ਪਰ ਇਹਨੂੰ ਕਿਉਂ ਨਹੀਂ? ਸਹੀ ਹੈ। ਪਰ ਉੱਥੇ ਲੋਕ ਰਾਜਨੀਤਿਕ ਪੱਖ ਦੇਖਦੇ ਆ ਕਿ ਜਦੋਂ ਜੰਮੂ ਕਸ਼ਮੀਰ 'ਚ ਚੋਣਾਂ ਸੀ ਤਾਂ ਰਸ਼ੀਦ ਨੇ ਆਪਣੇ ਬੰਦੇ ਖੜੇ ਕੀਤੇ ਜੀ, ਤੇ ਉਹ ਬੰਦੇ ਮਤਲਬ ਮੁਸਲਿਮ ਵੋਟਾਂ ਹੀ ਕੱਟਣਗੇ ਨਾ, ਕਿ ਕੀ ਰਸ਼ੀਦ ਓਵੈਸੀ ਵਾਂਗ ਕੰਮ ਕਰ ਰਿਹਾ ਸੀ? ਕੀ ਜਿਵੇਂ ਹੁਣ ਆਮ ਆਦਮੀ ਪਾਰਟੀ ਬਿਹਾਰ 'ਚ ਕੰਮ ਕਰਨ ਗਈ ਉਵੇਂ ਕੰਮ ਕਰ ਰਿਹਾ ਸੀ? ਸੋ ਕੀ ਅੰਮ੍ਰਿਤਪਾਲ ਤੋਂ ਵੀ ਇਹ ਸੈਟਿੰਗ ਚਾਹੁੰਦੀ ਹੈ ਕੇਂਦਰ? ਜੀ ਸਹੀ ਹੈ, ਕਿ ਤੂੰ ਸਾਡੇ ਲਈ ਭਲਾ ਹੋਵੇ, ਸਿੱਖੀ ਦੀਆਂ ਥੋੜੀਆਂ ਵੋਟਾਂ ਵੰਡੀਆਂ ਜਾਂਦੀਆਂ ਰਹਿਣ, ਚੋਣ ਲੜੋ, ਇਸ ਸ਼ਰਤਾਂ ਦੇ ਉੱਤੇ ਫਿਰ ਉਹਦੀ ਪ੍ਰਕਿਰਿਆ ਹੋਊਗੀ। ਕਿਉਂਕਿ ਕੇਂਦਰੀ ਵਕੀਲ ਨੇ ਤਾਂ ਇਹ ਪੱਲਾ ਕਹਿ ਕੇ ਝਾੜ ਲਿਆ ਕਿ ਸੂਬੇ ਦਾ ਮਸਲਾ ਜੀ, ਸਾਡਾ ਕੋਈ ਲੈਣਾ ਦੇਣਾ ਨਹੀਂ। ਸਭ ਨੂੰ ਪਤਾ ਹੈ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, NSA ਲੱਗਦਾ ਹੈ, ਤਦ ਅਮਿਤ ਸ਼ਾਹ ਤੋਂ ਲੈ ਕੇ ਭਗਵੰਤ ਮਾਨ ਕਹਿ ਰਹੇ ਸੀ ਅਸੀਂ ਤਾਲਮੇਲ 'ਚ ਆ, ਕਹਿ ਰਹੇ ਸੀ ਬਿਲਕੁਲ, ਤੇ ਅਮਿਤ ਸ਼ਾਹ ਤੋਂ ਬਿਨਾਂ ਪੁੱਛੇ NSA ਲੱਗ ਗਿਆ, ਬਿਨਾਂ ਪੁੱਛੇ UAPA ਲੱਗ ਗਿਆ, ਤੇ ਹੁਣ ਜੇ ਪੈਰੋਲ ਮਿਲਣੀ ਆ ਬਿਨਾਂ ਪੁੱਛੇ ਕਰ ਦੇਣਗੇ। ਸਭ ਨੂੰ ਪਤਾ ਕਿ ਅਮਿਤ ਸ਼ਾਹ ਦੀ ਆਗਿਆ ਨਾਲ ਚੱਲਦੇ ਨੇ, ਇਸ ਲਈ ਫਿਰ ਪੁੱਛਣਗੇ। ਹੁਣ ਜੇ ਪੁੱਛਣਗੇ, ਜੇ ਤਾਂ ਇਹ ਕਹਿੰਦੇ ਨੇ ਕਿ ਨਹੀਂ ਜੀ ਪੈਰੋਲ ਨਹੀਂ ਮਿਲਣੀ ਚਾਹੀਦੀ, ਫਿਰ ਇਹ ਵੀ ਦੱਸਣਾ ਪਊਗਾ ਵੀ ਫਿਰ ਜਿੱਤੇ ਹੋਏ ਨੁਮਾਇੰਦੇ ਦੇ ਹੱਕ ਹਕੂਕ ਕਿੱਥੇ ਗਏ। ਤੇ ਜੇ ਇਹ ਕਹਿੰਦੇ ਨੇ ਕਿ ਪੈਰੋਲ ਮਿਲਣੀ ਚਾਹੀਦੀ ਹੈ ਜੀ, ਉਹਨੂੰ ਸੰਸਦ 'ਚ ਹਿੱਸਾ ਲੈਣ ਦਾ ਅਧਿਕਾਰ ਹੈ, ਫਿਰ ਇਹ ਵੀ ਦੱਸਣਾ ਪਊਗਾ ਫਿਰ NSA ਕਿਉਂ ਹੈ ਉਹਦੇ ਤੇ ਹਲੇ ਤੱਕ। ਸੋ ਇਸ ਲਈ ਦੋਵੇਂ ਹਫ਼ਤੇ ਦਾ ਟਾਈਮ ਮਿਲਿਆ ਜੀ, ਤੇ 2 ਦਿਨ ਵੱਧ ਵੀ ਦੇਤੇ ਉਹਨਾਂ ਨੇ, ਹਫ਼ਤੇ ਤੋਂ ਬਾਅਦ ਵੀ ਕਿਹਾ ਤਾਂ ਹਫ਼ਤੇ ਜਵਾਬ ਦਿਓ, ਪਰ ਇਹ ਵੀ ਕਹਿਤਾ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਦੱਸੋ 1 ਤਰੀਕ ਤੋਂ ਸੈਸ਼ਨ ਸ਼ੁਰੂ ਹੋਣਾ। ਤੇ ਇਸ ਲਈ ਜੇ ਮਤਲਬ ਕਿ 21 ਤਰੀਕ ਦੇ ਹਿਸਾਬ ਨਾਲ 27-28 ਨੂੰ ਵੀ ਮੁੱਕਦੇ ਨੇ ਤਾਂ ਵੀ 30-31 ਤੱਕ ਜਵਾਬ ਦੇ ਦੇਵੇ ਭਾਈ, ਦੇਣਾ ਪੈਣਾ। ਹੁਣ ਪੰਜਾਬ ਸਰਕਾਰ ਇਸ ਮਸਲੇ ਦੀ ਘਿਰਿਆ ਹਾਈ ਕੋਰਟ ਨੇ ਗੇਂਦ ਲਿਆ ਕੇ ਪੰਜਾਬ ਸਰਕਾਰ ਦੇ ਪਾਲੇ 'ਚ ਰੱਖਤੀ ਕਿ ਤੁਸੀਂ ਕਰੋ ਜੀ ਫੈਸਲਾ ਕੀ ਕਰਨਾ ਜੀ। ਤੇ ਸਰਕਾਰਾਂ ਦਾ ਵੀ ਸਿਸਟਮ ਹੈ ਜਾਂ ਵੀ ਉਹਨਾਂ ਦੇ ਕਿਸੇ ਮਾਮਲੇ ਦੇ ਵਿੱਚ ਕੋਈ ਤਿਆਰੀ ਤਾਂ ਦੂਰ ਦੀ ਗੱਲ, ਉਹ ਤਾਂ ਇਹ ਹਰੇਕ ਪਹਿਲੂ ਤੋਂ ਉਹਨਾਂ ਨੇ ਇਹ ਸੋਚਣਾ ਵੀ ਆਪਾਂ ਡੈਮੇਜ ਕੰਟਰੋਲ ਕਿਵੇਂ ਕਰਨਾ। ਉਹਨਾਂ ਨੇ ਹੱਕ ਹਕੂਕਾਂ ਬਾਰੇ ਨਹੀਂ ਸੋਚਣਾ, ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਾਰੇ ਨਹੀਂ ਸੋਚਣਾ। ਉਹਨਾਂ ਨੇ ਦੇਖਣਾ ਕਿ ਆਪਣੀ ਪੋਲਿਟਿਕਸ ਕਿਵੇਂ ਠੀਕ ਹੈ, ਇਹਦੇ ਚੋਂ ਜੇ ਨਫਾ ਉਹ ਵੀ ਦੇਖੋ ਤੇ ਜੇ ਨੁਕਸਾਨ ਤਾਂ ਉਹ ਵੀ ਦੇਖੋ, ਫਿਰ ਅੱਗੇ ਪ੍ਰੋਸੀਡ ਕਰੋ। ਅਗਲੀ ਗੱਲ ਕਰੀਏ ਪੰਜਾਬ ਦੇ ਧਰਨੇ ਉੱਤੇ ਹੋਣ ਦੀ। ਸ਼ਰਮਾ ਜੀ, ਇਹ ਜ਼ਰੂਰ ਦੱਸਿਓ ਕਿ ਕੀ ਪੰਜਾਬ ਨੂੰ ਇਸ ਤਰ੍ਹਾਂ ਧਰਨਿਆਂ ਤੇ ਬਿਠਾ ਕੇ ਉਹਦੀ ਜਿਹੜੀ ਇਕਨੋਮਿਕ ਸ਼ਕਤੀ ਹੈ, ਉਹਦੀ ਜਿਹੜੀ ਲੜਨ ਦੀ ਸਮਰੱਥਾ, ਉਹਨੂੰ ਵਾਰ-ਵਾਰ ਪਰਖਿਆ ਜਾ ਰਿਹਾ। 26 ਨਵੰਬਰ ਨੂੰ ਕਹਿੰਦੇ ਪੰਜਾਬ ਧਰਨੇ ਤੇ ਹੈ ਜੀ ਪੂਰਾ। ਪ੍ਰਵੀਨ ਜੀ, 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਫੈਸਲਾ ਲਿਆ ਜੀ। ਉਹਨਾਂ ਨੇ ਅਲਟੀਮੇਟਮ ਦਿੱਤਾ ਸਿਸਟਮ ਨੂੰ, ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ, ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਨੂੰ
ਕਿ ਜੇ 25 ਤਰੀਕ ਤੱਕ ਤੁਸੀਂ ਨੋਟੀਫਿਕੇਸ਼ਨ ਨਹੀਂ ਕਰਦੇ ਸੈਨੇਟ ਚੋਣਾਂ ਦਾ ਤਾਂ 26 ਤੋਂ ਅਸੀਂ ਧਰਨੇ ਤੇ ਜਾਵਾਂਗੇ, ਦੁਬਾਰਾ ਯੂਨੀਵਰਸਿਟੀ ਬੰਦ ਕਰਾਂਗੇ। ਠੀਕ ਹੈ, ਉਹਨਾਂ ਦੀ ਕਾਲ ਹੈ, ਕਿਉਂਕਿ ਉਹਨਾਂ ਨਾਲ ਵਾਰ-ਵਾਰ ਇਸ ਪ੍ਰਕਿਰਿਆ ਤਹਿਤ ਧੋਖਾ ਤਾਂ ਹੋ ਹੀ ਰਿਹਾ। ਉਹਨਾਂ ਨੂੰ ਡੀਸੀ ਨਾਲ ਮੀਟਿੰਗ ਤੋਂ ਬਾਅਦ 2 ਦਿਨ ਕਿਹਾ ਸੀ, ਤੇ 2 ਦਿਨ ਲੰਘਾਉਂਦੇ ਹੁਣ ਹਫ਼ਤਾ ਖੰਡ ਲੰਘ ਗਿਆ ਤੇ ਫਿਰ ਸੁਨੇਹਾ ਲਾਤਾ ਕਿ 25 ਤੋਂ ਪਹਿਲਾਂ ਹੋਵੇ। ਉਹ ਕਹਿੰਦੇ ਠੀਕ ਹੈ, ਫਿਰ 25 ਤੋਂ ਬਾਅਦ ਧਰਨਾ ਚੱਕਾਂਗੇ, ਕਰ ਲਓ। ਤੇ ਹੁਣ ਉਹਨਾਂ ਨੇ ਦੁਬਾਰਾ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਜੇ 25 ਤੱਕ ਨੋਟੀਫਿਕੇਸ਼ਨ ਹੋ ਜਾਂਦਾ ਫਿਰ ਤਾਂ ਠੀਕ ਹੈ, ਨਹੀਂ 26 ਨੂੰ ਯੂਨੀਵਰਸਿਟੀ ਬੰਦ ਹੋਊ। ਇੱਧਰ ਮੈਨੂੰ ਪਤਾ ਲੱਗਿਆ ਕਿ ਰਜਿਸਟਰਾਰ ਤੇ ਵਾਈਸ ਚਾਂਸਲਰ ਸਕੱਤਰ ਦਿੱਲੀ ਜੇ ਨੇ ਦਿੱਲੀ ਮਤਲਬ ਭਾਰਤੀ ਸਿੱਖਿਆ ਮੰਤਰੀ ਨਾਲ ਬੈਠਕ ਕਰਨ ਇਸ ਮਸਲੇ ਤੇ। ਹੋ ਸਕਦਾ ਕੱਲ ਰਾਤ ਕੋਈ ਬੈਠਕ ਹੋ ਗਈ ਹੋਵੇ ਤੇ ਅੱਜ ਕੋਈ ਉਹਦੇ ਤੇ ਫੈਸਲਾ ਜਾਂ ਕੋਈ ਬਿਆਨ ਆਵੇ, ਤੇ ਇਸ ਲਈ ਉਸ ਦਾ ਇੰਤਜ਼ਾਰ ਹੈ। ਨਹੀਂ 26 ਤਰੀਕ ਧਰਨਾ ਯੂਨੀਵਰਸਿਟੀ ਤਿਆਰ ਹੈ। ਦੂਏ ਪਾਸੇ 26 ਨਵੰਬਰ ਉਹ ਦਿਨ ਹੈ ਜਿਸ ਦਿਨ ਦਿੱਲੀ ਨੂੰ 3 ਖੇਤੀ ਕਾਨੂੰਨਾਂ ਦੀ ਵਾਪਸੀ ਲਈ ਅੰਦੋਲਨ ਗਿਆ ਸੀ। ਉਹਦੇ 5 ਸਾਲ ਪੂਰੇ ਹੋਣੇ ਆ ਜੀ। ਤੋਂ 5 ਸਾਲ ਪੂਰੇ ਹੋਣ ਦੇ ਉੱਤੇ ਦੇਸ਼ ਭਰ ਦੇ ਵਿੱਚ ਐਸਕੇਐਮ ਆਪਣੇ ਆਪਣੇ ਪਲੇਟਫਾਰਮਾਂ ਦੇ ਉੱਤੇ ਪ੍ਰਦਰਸ਼ਨ ਕਰੂ, ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਐਸਕੇਐਮ ਨਾਲ ਜੁੜੀਆਂ ਨੇ, ਉਹਨਾਂ ਨੇ ਤੈਅ ਕੀਤਾ ਕਿ ਉਸ ਦਿਨ ਅਸੀਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਧਰਨਾ ਲਾਉਣਾ ਹੈ ਤੇ ਆਪਣਾ ਉਹ ਸਾਲ ਮਨਾਉਣਾ ਹੈ ਤੇ ਮੌਜੂਦਾ ਸਥਿਤੀ ਦੇ ਉੱਤੇ ਚਰਚਾ ਕਰਨੀ ਹੈ, ਜੋ ਮੌਜੂਦਾ ਮਸਲੇ ਖੜੇ ਨੇ ਕੇਂਦਰ ਨਾਲ ਜਾਂ ਸੂਬਿਆਂ ਨਾਲ। ਹੁਣ ਇੱਕ ਟਕਰਾਅ ਤਾਂ ਇੱਥੇ ਖੜਾ ਹੋਣਾ 26 ਤਰੀਕ ਉਦਣ ਵੀ। ਫਿਰ ਇਹ ਕਹਿਣਗੇ ਚੰਡੀਗੜ੍ਹ ਕੰਨੀ ਨੂੰ ਆ ਰਹੇ ਨਹੀਂ, ਅਸੀਂ ਆਉਂਦੇ, ਸਾਡੀ ਰਾਜਧਾਨੀ ਚ ਬਣਨ ਤੋਂ ਰੋਕਣਗੇ, ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਵੀ ਰੋਕਣਗੇ। ਦੂਜਾ ਇਹ ਹੈ ਕਿ ਜੇ ਉਹ ਆਏ ਤਾਂ ਫਿਰ ਇਹ ਵੀ ਹੈ ਕਿ ਜੇ ਉਦੋਂ ਤੱਕ ਯੂਨੀਵਰਸਿਟੀ ਵਾਲਾ ਮਾਮਲਾ ਨਾ ਨਿਬੜਿਆ ਤਾਂ ਫਿਰ ਕਿਸਾਨੀ ਧਰਨਾ 34 ਲੱਗੂ ਕਿ ਯੂਨੀਵਰਸਿਟੀ ਲੱਗੂ, ਇਹ ਵੀ ਪਹਿਲੂ ਹੈਗਾ। ਸੋ 26 ਨੂੰ ਧਰਨਾ ਤਾਂ ਹੋ ਗਿਆ। ਹੁਣ ਇਹਨਾਂ ਨੇ ਦੇਖਣਾ ਕਿ 34 ਚ ਇੱਕ ਥਾਂ ਲਵਾਉਣਾ ਜਾਂ ਯੂਨੀਵਰਸਿਟੀ ਇੱਕ ਥਾਂ ਲਵਾਉਣਾ ਜਾਂ ਚੰਡੀਗੜ੍ਹ ਤੇ ਮੋਹਾਲੀ ਦੇ ਸਾਰੇ ਬਾਰਡਰਾਂ ਤੇ ਲਵਾਉਣਾ, ਸਾਰੀਆਂ ਸੜਕਾਂ ਤੇ ਲਵਾਉਣਾ, ਇਹ ਇਹਨਾਂ ਦੇ ਉੱਤੇ ਹੈ। ਤੀਸਰਾ ਪਹਿਲੂ, ਆਪਾਂ ਲਗਾਤਾਰ ਇਸ ਪਲੇਟਫਾਰਮ ਤੇ ਗੱਲ ਕੀਤੀ ਹੈ ਕਿ ਭਾਈ ਪਾਵਰਕਾਮ ਦੀਆਂ ਜ਼ਮੀਨਾਂ, ਜੀ ਸਹੀ ਹੈ, ਬਿਲਕੁਲ ਪਾਵਰਕਾਮ ਦੇ ਮਾਮਲੇ ਚ ਵਧੀਕੀ ਕੁਝ ਜਿਹੜੇ ਮਾਹਰ ਨੇ ਆਉਂਦੇ ਸਮੇਂ ਤੇ ਨਜ਼ਰਸਾਨੀ ਰੱਖਦੇ ਨੇ, ਉਹ ਕਹਿੰਦੇ ਸਾਡੇ ਪੁਰਾਣੇ ਨੀਤੀ ਘਾੜੇ ਮੂਰਖ ਨਹੀਂ ਸੀ, ਜਿਨ੍ਹਾਂ ਨੇ ਇੰਨੀਆਂ ਜ਼ਮੀਨਾਂ ਲੈ ਕੇ ਪਾਵਰਕਾਮ ਦੇ ਨਾਂ ਰੱਖਿਆ, ਉਹ ਵੀ ਪਲਾਟ ਕੱਟਣਾ ਜਾਣਦੇ ਸੀ। ਬਿਲਕੁਲ, ਉਹਨਾਂ ਨੂੰ ਵੀ ਪਤਾ ਸੀ ਸ਼ਹਿਰ ਉਹਨਾਂ ਨੇ ਕਿਉਂ ਰੱਖਿਆ, ਕਿ ਉਹਨਾਂ ਨੂੰ ਪਤਾ ਸੀ ਕਿ ਤੁਹਾਡੇ ਵਰਗੇ ਆਉਣਗੇ, ਤੁਸੀਂ ਪਿੰਡ ਉਜਾੜ ਕੇ ਸ਼ਹਿਰ ਵਸਾਉਣੇ ਆ, ਤੁਸੀਂ ਕਲੋਨੀਆਂ ਕੱਟਣੀਆਂ, ਤੁਸੀਂ ਨਵੀਂ ਇੰਡਸਟਰੀ ਦੇ ਨਾਂ ਤੇ ਕੱਲ ਨੂੰ ਇੱਥੇ ਦਬਦਬਾ ਬਣਾਉਣਾ, ਤੇ ਜਿੰਨਾ ਪਸਾਰਾ ਜਿੰਨਾ ਖਲਾਰਾ ਪੈਣਾ ਉਹਦੇ ਲਈ ਬਿਜਲੀ ਵੀ ਤਾਂ ਚਾਹੀਦੀ ਹੈ। ਸਹੀ ਗੱਲ, ਜੇ ਬਿਜਲੀ ਚਾਹੀਦੀ ਨਵੇਂ ਗ੍ਰਿਡਾਂ ਲਈ ਵੀ ਥਾਂ ਚਾਹੀਦੀ ਹੈ, ਇਹ ਕੱਲ ਨੂੰ ਕੰਮ ਨਹੀਂ ਹੋਣਾ। ਪਰ ਕਹਿੰਦੇ ਨਹੀਂ ਜੀ, ਜਿੰਨਾ ਹੀ ਤਰਨੋਂ ਮੱਛੀ ਹੋਏ ਪਏ ਨੇ, ਰੋਪੜ ਆਪਣਾ ਬਠਿੰਡੇ ਵਾਲੇ ਥਰਮਲ ਪਲਾਂਟ ਤੋਂ ਲੈ ਕੇ ਲੁਧਿਆਣਾ ਪਟਿਆਲਾ ਸਾਰੀ ਜ਼ਮੀਨਾਂ ਨੂੰ, ਤੇ ਇਹਦੇ ਦਰਮਿਆਨ ਇਹਨਾਂ ਨੇ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਜਿਹੜਾ ਹਰੀਸ਼ ਕੁਮਾਰ ਨੂੰ ਪਹਿਲਾਂ ਮੁਅੱਤਲ ਕੀਤਾ, ਫਿਰ ਡਾਇਰੈਕਟਰ ਜਿਹੜਾ ਜਰਨੇਸ਼ਨ ਸੀਗਾ ਹਰਜੀਤ ਸਿੰਘ, ਉਹਦੀਆਂ ਸੇਵਾਵਾਂ ਖਤਮ ਕੀਤੀਆਂ, ਉਹਨੂੰ ਲੈ ਕੇ ਪਾਵਰਕਾਮ ਦੀਆਂ ਜ਼ਮੀਨਾਂ ਨੂੰ ਲੈ ਕੇ ਜਿਹੜੀ ਪੰਜਾਬ ਦੀ ਇੰਜੀਨੀਅਰ ਐਸੋਸੀਏਸ਼ਨ ਹੈ ਜੀ ਪਾਵਰਕਾਮ ਦੇ ਵਿੱਚ ਸੰਬੰਧਿਤ ਕੰਮ ਕਰਨ ਵਾਲੀ, ਉਹਨਾਂ ਨੇ 26 ਤਰੀਕ ਐਲਾਨ ਕੀਤੀ ਕਿ ਅਸੀਂ ਤਾਂ ਉਸ ਦਿਨ ਤੋਂ ਹੜਤਾਲ ਤੇ ਜੇ ਤੁਸੀਂ ਇਹ ਜ਼ਮੀਨ ਵਾਲਾ ਫੈਸਲਾ ਵਾਪਸ ਨਹੀਂ ਲੈਂਦੇ। ਜੀ ਹੋ ਸਕਦਾ ਹੈ ਇਹ ਫੈਸਲਾ ਸਰਕਾਰ ਪਹਿਲਾਂ ਹੀ ਭੱਜ ਜਾਵੇ, ਯੂਟਰਨ ਲੈਂਡ ਦਾ ਮਾਹਰ ਹੈਗੀ ਹੈ, ਹੁਣ ਮੁੜ ਕੇ HDFC ਬੈਂਕ ਕੋਲ ਵੀ ਪਹੁੰਚ ਗਈ ਜਿਹਦੇ ਕੋਲ ਭੱਜੀ ਸੀ ਪਹਿਲਾਂ, ਸਹੀ ਹੈ ਨਾ, ਯੂਟਰਨ ਦਾ ਮਾਹਰ ਹੈ। ਜੇ ਨਹੀਂ ਹੁੰਦਾ ਤਾਂ ਮੈਨੂੰ ਇਹ ਵੀ ਲੱਗਦਾ ਕਿ ਆਉਂਦੇ ਦਿਨਾਂ 'ਚ ਮੰਡੀ ਬੋਰਡ ਵੀ ਇਹਨਾਂ ਨਾਲ ਬੈਠਾ ਹੋਊਗਾ, ਮੈਨੂੰ ਇਹ ਵੀ ਲੱਗਦਾ ਆਉਂਦੇ ਦਿਨਾਂ 'ਚ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਨਾਲ ਬੈਠੇ ਹੋਣਗੇ, ਮੈਨੂੰ ਲੱਗਦਾ ਨਾਲ ਆਉਂਦੇ ਦਿਨਾਂ 'ਚ ਬੇਰੁਜ਼ਗਾਰ ਕੱਚੇ ਪੱਕੇ ਉਹ ਸਾਰੇ ਨਾਲ ਬੈਠੇ ਹੋਣਗੇ, ਵੱਡਾ ਧਰਨਾ ਵੀ ਬਣ ਸਕਦਾ। ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਆ ਕਿ ਸਰਕਾਰ ਨੇ ਆਪਣੇ ਉੱਚ ਕੋਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ, ਇੱਕ ਮੂੰਹ ਜ਼ਬਾਨੀ ਹਦਾਇਤ, ਕਿ ਤੁਸੀਂ ਸਾਂਝੇ ਗਰੁੱਪਾਂ ਚੋਂ WhatsApp ਗਰੁੱਪਾਂ ਚੋਂ ਬਾਹਰ ਆ ਜਾਓ, ਜਿਹੜੇ ਮਤਲਬ ਜਿਹਦੇ ਵਿੱਚ ਤੁਸੀਂ ਅਸੀਂ ਸਾਰੇ ਏਦਾਂ ਲੋਕ ਹੈਗੇ ਨੇ, ਹਨਾ। ਉਸ ਨੂੰ ਮੈਨੂੰ ਲੱਗਦਾ ਫਾਰਮੂਲਾ ਕਿਤੇ ਇੰਜੀਨੀਅਰਾਂ ਨੂੰ ਵੀ ਪਤਾ ਲੱਗ ਗਿਆ। ਇੰਜੀਨੀਅਰ ਕਹਿੰਦੇ ਅਸੀਂ ਸਰਕਾਰੀ ਗਰੁੱਪਾਂ ਨੂੰ ਛੱਡ ਦੇਣਾ 26 ਤਰੀਕ ਨੂੰ। ਠੀਕ ਹੈ, ਅੱਛਾ। ਜਿਹੜੇ ਸਰਕਾਰ ਦੇ WhatsApp ਗਰੁੱਪ ਨੇ, ਜਿਵੇਂ ਉਹ ਕਲਮ ਛੋੜੋ ਹੜਤਾਲ ਹੁੰਦੀ ਹੈ ਨਾ, ਹੁਣ ਸਾਰੇ ਕਲਮ ਵਾਲੇ ਕੰਮ ਤਾਂ WhatsApp ਗਰੁੱਪ ਦੇ ਹੁੰਦੇ ਨੇ, ਸਹੀ ਗੱਲ ਹੈ। ਉਹ ਕਹਿੰਦੇ ਫਿਰ ਸਰਕਾਰ ਸਾਨੂੰ ਦੇ ਲਵੇ ਕਿੱਥੋਂ ਹੁਕਮ ਦੇਣੇ ਆ ਕਿ ਅਸੀਂ ਸਾਰੇ 26 ਤਰੀਕ ਨੂੰ WhatsApp ਗਰੁੱਪਾਂ ਚੋਂ, ਸਰਕਾਰੀ WhatsApp ਗਰੁੱਪਾਂ ਚੋਂ ਬਾਹਰ ਆ ਜਾਣਗੇ ਜੀ। ਇੱਕ ਨਵੇਂ ਤਰੀਕਾਕਾਰ ਦਾ ਪਹਿਲੂ ਹੋਊਗਾ। ਸੋ ਇਸ ਲਈ ਵਿਦਿਆਰਥੀ ਵੀ, ਕਿਸਾਨ ਮਜ਼ਦੂਰ ਜਥੇਬੰਦੀਆਂ ਵੀ, ਜਨਤਕ ਧਿਰਾਂ ਵੀ ਤੇ ਇੰਜੀਨੀਅਰ ਐਸੋਸੀਏਸ਼ਨ ਵੀ 26 ਤਰੀਕ ਤੋਂ ਜੇ ਹੜਤਾਲ ਤੇ ਜਾ ਰਹੇ ਨੇ, ਮਤਲਬ ਪੰਜਾਬ ਧਰਨਿਆਂ ਤੇ ਜਾ ਰਿਹਾ। ਪਰ ਸਰਕਾਰ ਨੂੰ ਕੋਈ ਫਿਕਰ ਹੋਵੇ ਤਾਂ ਹੈ ਜੀ, ਸਰਕਾਰ ਕਿਸੇ ਨਾਲ ਕੋਈ ਗੱਲ ਕਰਨਾ ਚਾਹਵੇ, ਸਰਕਾਰ ਤਾਂ ਫਿਰ ਦਿੱਲੀ ਤੋਂ ਚੱਲ ਰਹੀ ਹੈ, ਇੱਕ ਨਵਾਂ ਬੰਦਾ ਹੋਰ ਲਿਆ ਕੇ ਦਿੱਲੀ ਤੋਂ ਲਾਤਾ। ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਦਿੱਲੀ ਤੋਂ ਲਿਆ ਕੇ ਬੰਦਾ ਬਿਠਾਇਆ ਜਿਹੜਾ BJP ਵੱਲੋਂ MLA ਦੀ ਚੋਣ ਲੜਿਆ ਸੀ ਤੇ
ਉਧਰੋਂ ਨਹੀਂ ਜੀ ਗੱਲ ਬਣੀ, ਆਮ ਆਦਮੀ ਪਾਰਟੀ ਚ ਆ ਗਿਆ, ਆਮ ਆਦਮੀ ਪਾਰਟੀ ਚੋਣ ਲੜੀ, ਹਾਰ ਗਿਆ, ਹੈ ਨਾ, ਤੇ ਉਸ ਨੂੰ ਲਿਆ ਕੇ ਮਨੁੱਖੀ ਅਧਿਕਾਰ, ਮਤਲਬ ਮਨੁੱਖੀ ਅਧਿਕਾਰ ਦੇ ਵਿੱਚ ਨੁਮਾਇੰਦਾ ਲਾ ਰਹੇ ਹੋ ਤੁਸੀਂ ਦਿੱਲੀ ਵਾਲਾ, ਤੇ ਪੰਜਾਬ ਦੇ ਮਨੁੱਖੀ ਅਧਿਕਾਰ ਕਿੱਥੇ ਨੇ ਜੀ? ਪੰਜਾਬ ਦੀ ਤੁਹਾਡੀ ਪਾਰਟੀ ਦੇ ਸਮਰਥਕਾਂ ਦੇ ਵਰਕਰਾਂ ਦੇ ਅਧਿਕਾਰ ਕਿੱਥੇ ਨੇ ਜੀ? ਉਹੀ ਦੱਸ ਦਿਓ। ਤੇ ਦਿੱਲੀ ਤੋਂ ਵੀ ਸਿੱਖ ਚਿਹਰਾ ਲਿਆ ਕੇ ਲਾਇਆ, ਮਤਲਬ ਪੰਜਾਬ ਚ ਸਿੱਖ ਚਿਹਰੇ ਮਿਲਣੇ ਵੀ ਖਤਮ ਹੋ ਗਏ। ਸਹੀ ਗੱਲ ਹੈ, ਬਿਲਕੁਲ। ਮਤਲਬ ਹੱਦ ਦਰਜੇ ਦੀ। ਤੋ ਇਸ ਲਈ ਇਹਨਾਂ ਦੇ ਕੀਚੇ ਹੋਰ ਨੇ, ਇਹਨਾਂ ਦੇ ਮਨਸੂਬੇ ਹੋਰ ਨੇ। ਪਰ ਪੰਜਾਬ ਜਦੋਂ ਧਰਨੇ ਤੇ ਜਾਊਗਾ ਤਾਂ ਉਹਦੇ ਨਾਲ ਆਰਥਿਕ ਬੋਝ ਵੀ ਸਾਡੇ ਤੇ ਨਵੇਂ ਤਰੀਕਾ ਕਰਨਾ ਪੈਂਦਾ ਹੈ, ਕੰਮ ਪ੍ਰਭਾਵਿਤ ਹੁੰਦਾ ਹੈ ਨਾ, ਸਾਡਾ ਕੰਮ ਦੀ ਕਪੈਸਿਟੀ ਤੇ ਵੀ ਅਸਰ ਪੈਂਦਾ ਹੈ, ਸਾਰਾ ਉਹਦੇ ਨਾਲ ਜੁੜਿਆ ਸਿਸਟਮ ਵੀ ਪ੍ਰਭਾਵਿਤ ਹੁੰਦਾ। ਪਰ ਜੇ ਸਰਕਾਰ ਨੂੰ ਇਸ ਗੱਲ ਦਾ ਫਿਕਰ ਹੋਵੇ ਤਾਂ ਫਿਰ ਕਰਜ਼ਾ ਵਧਣ ਦੀ ਬਜਾਏ ਘਟੇ ਤੇ ਵਿਵਾਦ ਖੜੇ ਹੋਣ ਦੀ ਬਜਾਏ ਘਟਣ। ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਸਾਡੀ ਸਰਕਾਰ ਆ ਜਾਂਦੀ ਧਰਨਾ ਨਹੀਂ ਲੱਗੂਗਾ। ਮੈਂ ਇਹੀ ਸਮਝਦਾ ਰਿਹਾ ਕਿ ਉਹੀ ਕਹਿੰਦੇ ਨੇ ਕਿ ਧਰਨਾ ਲੱਗੂਗਾ, ਹੁਣ ਸਮਝ ਆਏ ਉਹ ਕਹਿੰਦੇ ਸੀ ਕਿ ਧਰਨਾ ਨਹੀਂ, ਧਰਨੇ ਹੀ ਲੱਗਣਗੇ। ਧਰਨੇ, ਹਾਂ, ਇੱਕ ਨਹੀਂ ਕਈ ਲੱਗਿਆ ਕਰਨਗੇ। ਅਗਲੀ ਗੱਲ ਕਰੀਏ ਸ਼ਰਮਾ ਜੀ, ਕਾਂਗਰਸ ਦੀ ਪੋਲਿਟਿਕਸ ਦੀ। ਕਹਿੰਦੇ ਭੁਪੇਸ਼ ਬਘੇਲ ਆਏ ਸੀ ਕਿ ਪੰਜਾਬ ਦੇ ਕਾਂਗਰਸੀਆਂ ਕੋਲੇ ਤੇ ਮਿੱਠੀਆਂ ਗੋਲੀਆਂ ਦੇ ਗਏ ਜੀ ਇਹਨਾਂ ਨੂੰ। ਬਿਲਕੁਲ ਜੀ, ਖਾਸਾ ਫਿਕਰ ਸੀਗਾ ਪੰਜਾਬ ਕਾਂਗਰਸੀ ਲੀਡਰਸ਼ਿਪ ਚ ਕਿ ਤਰਨਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਭੁਪੇਸ਼ ਬਘੇਲ ਆ ਰਹੇ ਨੇ, ਕਿਤੇ ਕਲਾਸ ਨਾ ਲੱਗ ਜਾਵੇ, ਕਿਤੇ ਛੁੱਟੀ ਦਾ ਫਰਮਾਨ ਨਾ ਆ ਜਾਵੇ। ਵੈਸੇ ਕਾਂਗਰਸ ਦੇ ਵਿੱਚ ਬਹੁਤ ਕੰਮ ਜਿਹੜੇ ਵੀ ਹੁੰਦੇ ਨੇ ਉਹ ਲਟਕੇ ਹੁੰਦੇ ਹੈ ਨਾ, ਤੇ ਇਸ ਲਈ ਇਹ ਵੀ ਮੰਨਿਆ ਜਾ ਰਿਹਾ ਕਿ ਕਾਰਵਾਈ ਤਾਂ ਪੈਣੀ ਹੈ, ਅੱਜ ਨਹੀਂ ਤਾਂ ਕੱਲ ਨੂੰ ਪੈਣੀ ਹੈ। ਤੇ ਪਰ ਤਰਨਤਾਰਨ ਦੀ ਜਿਮਨੀ ਚੋਣ ਚ ਫਜ਼ੀਅਤ ਤਾਂ ਕਾਂਗਰਸ ਦੀ ਚੰਗੀ ਹੋਈ ਹੈ, ਚੌਥੇ ਨੰਬਰ ਤੇ ਆਏ ਨੇ, ਜ਼ਮਾਨਤ ਵੀ ਜ਼ਬਤ ਹੋਈ ਹੈ ਨਾ, ਦਾਅਵੇ ਵਾਅਦੇ ਵੀ ਸੁਸਤਾਈ ਦੇ ਨੇ। ਸੋ ਇਸ ਲਈ ਭੁਪੇਸ਼ ਬਘੇਲ ਨੇ ਪੁੱਛਿਆ ਤਾਂ ਹੁਣ ਜੀ। ਪਰ ਚਲੋ ਨਵੇਂ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਬਣਾਏ ਸੀ, ਉਹਨਾਂ ਨਾਲ ਵੀ ਮੀਟਿੰਗ ਸੀ, ਚਾਹ ਬਰਫੀ ਉਹਨਾਂ ਨਾਲ ਵੀ ਖਾਧੀ ਪੀਤੀ, ਫੋਟੋਆਂ ਕਰਾਈਆਂ। ਇਸ ਲਈ ਪ੍ਰੈਸ ਕਾਨਫਰੰਸ ਚ ਜਵਾਬਾਂ ਤੋਂ ਫਿਰ ਟਲਦੇ ਨਜ਼ਰ ਆਏ। ਤੇ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਇਸ ਲਈ ਵੀ ਥੋੜਾ ਬਚਾਅ ਹੋ ਰਿਹਾ ਹੈ ਰਾਜਾ ਵੜਿੰਗ ਦੀ ਟੀਮ ਦਾ ਕਿ ਬਿਹਾਰ ਦੇ ਵਿੱਚ ਕਾਂਗਰਸ ਆਪ ਬੁਰੀ ਤਰ੍ਹਾਂ ਝਟਕੇ ਨਾਲ ਹਾਰ ਕੇ ਆਈ। ਸੋ ਇਸ ਲਈ ਅਜੇ ਉਸ ਦੇ ਵਿੱਚ ਗਮ ਚੋਂ ਵੀ ਉੱਭਰਨਾ ਉਹਨਾਂ ਨੇ। ਪਰ ਭੁਪੇਸ਼ ਬਘੇਲ ਜੀ ਕਹੇਗੇ ਕਿ ਨਹੀਂ ਨਹੀਂ ਕੰਮ ਬਹੁਤ ਸੋਹਣਾ ਕਰ ਰਹੇ ਨੇ ਤਾਂ ਬਹੁਤ ਵਧੀਆ ਨੇ, ਇਹ ਟਿਕੇ ਰਹਿਣਗੇ। ਮੈਨੂੰ ਲੱਗਦਾ ਕਿ ਉਹ ਇਹਨਾਂ ਨੂੰ ਥੋੜਾ ਜਿਹਾ ਥਾਪੜਾ ਦੇਗੇ ਕਿ ਹਟਾਉਣ ਤੋਂ ਪਹਿਲਾਂ ਹੁਣੇ ਕਿਉਂ ਜਾਨ ਸਕਾਉਣੀ ਆ, ਹਜੇ ਰੋਟੀ ਖਾਣ ਤੋਂ ਨਹੀਂ, ਰਾਤ ਦੀ ਰੋਟੀ ਵੀ ਛੱਡ ਦੇਣਗੇ ਤੇ ਨੀਂਦ ਵੀ ਉੱਡ ਜੂਗੀ। ਇਸ ਲਈ ਜਿੰਨੀ ਦੇਰ ਹੈ ਉਨੀ ਦੇਰ ਤਾਂ ਚੱਲਣ ਦੋ। ਮੰਨਿਆ ਜਾ ਰਿਹਾ ਕਿ ਫਰਵਰੀ ਤੱਕ ਜਾਣਾ ਸੀ, ਹੁਣ ਸ਼ਾਇਦ ਜਨਵਰੀ ਤੱਕ ਨਿਬੜ ਜਾਵੇ ਕੰਮ, ਦਸੰਬਰ ਚ ਨਿਬੜ ਜਾਵੇ, ਹੋ ਜਾਣਾ ਜੀ। ਜੀ ਜੀ ਜੀ। ਨਵੇਂ ਪ੍ਰਧਾਨ ਦੀ ਦੌੜ ਚ ਕਈ ਨੇ, ਕਈ ਦਿੱਲੀ ਜਾ ਕੇ ਦੁਬਾਰਾ ਲਾਈਨ ਚ ਲੱਗਿਆ ਹੈ, ਜਿਨ੍ਹਾਂ ਦੇ ਵਿੱਚ ਮਤਲਬ ਕਿ ਆਪਣੀ ਪੇਸ਼ਕਾਰੀ ਜੇ ਆਪਾਂ ਕਹੀਏ ਤਾਂ ਰੰਧਾਵਾ, ਸੁਖਜਿੰਦਰ ਰੰਧਾਵਾ ਵੀ ਦੇ ਆਏ, ਖਹਿਰੇ ਦਾ ਨਾਂ ਵੀ ਚੱਲੀ ਜਾਂਦਾ, ਪ੍ਰਗਟ ਸਿੰਘ ਦਾ ਵੀ ਚੱਲੀ ਜਾਂਦਾ, ਚੰਨੀ ਦੌੜ ਦੇ ਵਿੱਚ ਕਾਫੀ ਅੱਗੇ ਦੱਸੇ ਜਾਂਦੇ ਨੇ। ਸੋ ਇਸ ਲਈ ਕਈ ਹੈਗੇ ਨੇ, ਪਰ ਰਾਜਾ ਵੜਿੰਗ ਦੀ ਪ੍ਰਧਾਨਗੀ ਜਾਊਗੀ ਇਹ ਤੈਅ ਹੈ ਜੀ। ਠੀਕ ਹੈ, ਅੱਛਾ। ਉਹ ਅੱਜ ਜਾਂ ਕੱਲ ਨੂੰ ਜਾਂਦੀ ਹੈ, ਪਰ ਫਿਲਹਾਲ ਮਿੱਠੀਆਂ ਗੋਲੀਆਂ ਸਾਰਿਆਂ ਨੂੰ ਵੰਡ ਕੇ ਜਿੱਥੇ ਜਿੱਥੇ ਹੈਗੇ ਬੈਠੇ ਰਹੋ। ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਦਿੱਲੀ ਦੀ, ਕਹਿੰਦੇ ਦੁਨੀਆ ਦਾ ਨੰਬਰ 1 ਪ੍ਰਦੂਸ਼ਿਤ ਸ਼ਹਿਰ ਬਣ ਗਿਆ ਜੀ ਦਿੱਲੀ। ਜੀ ਫਿਰ ਇਹ ਤੁਸੀਂ ਐਂ ਨਾ ਕੋਈ ਪ੍ਰਦੂਸ਼ਣ ਦੇ ਵਿੱਚੋਂ ਹਟਾ ਦਿਓ, ਕਹਿਣ ਨੂੰ ਤਾਂ ਇਸ਼ਤਿਹਾਰ ਤਾਂ ਲਾ ਹੀ ਸਕਦੀ ਹੈ ਸਾਡੀ ਸਰਕਾਰ ਕਿ ਦਿੱਲੀ ਦੁਨੀਆ ਦਾ ਨੰਬਰ 1 ਸ਼ਹਿਰ। ਤੋ ਇਸ ਲਈ ਉਹ ਬਾਅਦ ਚੋਂ ਦੱਸਣਾ ਪੈਂਦਾ ਕਿ ਪ੍ਰਦੂਸ਼ਿਤ ਸ਼ਹਿਰ। ਜੀ ਸਹੀ ਹੈ। ਇਹ ਬੇਸ਼ਰਮੀ ਦੀ ਹੱਦ ਹੈ ਕਿ ਦੇਸ਼ ਦੀ ਰਾਜਧਾਨੀ ਦੁਨੀਆ ਦੀ ਸਭ ਤੋਂ ਗੰਦੀ ਸਿਟੀ ਹੋਵੇ, ਸਹੀ ਹੈ, ਦੁਨੀਆ ਦੀ ਸਭ ਤੋਂ ਸ਼ਹਿਰ ਹੋਵੇ, ਸਹੀ ਹੈ, ਇਹ ਦਿੱਲੀ ਹੈ ਜੀ। ਇੱਥੇ ਦੋ ਸਰਕਾਰਾਂ ਬੈਠਦੀਆਂ, ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਹੁਣ ਜਿਹਨੂੰ ਕਹਿੰਦੇ ਨੇ, ਉਹ ਸਰਕਾਰ ਹੈ। ਜਮਨਾ ਨੂੰ ਲੈ ਕੇ ਕਿੰਨੀ ਵਾਰ ਡਰਾਮੇ ਕਰ ਲਏ ਇਹਨਾਂ ਨੇ, ਹਵਾ ਪ੍ਰਦੂਸ਼ਣ ਨੂੰ ਲੈ ਕੇ ਕਿੰਨੀ ਵਾਰ ਡਰਾਮੇ ਕਰ ਲਏ। 30 ਦਿਨ ਮੂੰਹ ਚੱਕ ਕੇ ਕਹਿੰਦੇ ਨੇ ਜੀ ਪੰਜਾਬ ਦਾ ਧੂੰਆਂ, ਹਰਿਆਣੇ ਦਾ ਧੂੰਆਂ। ਚਲੋ ਹਰਿਆਣੇ ਦੀ ਹੁਣ ਗੱਲ ਘੱਟ ਕਰਦੇ ਨੇ ਕਿਉਂਕਿ ਹਰਿਆਣੇ ਦੀ ਵੀ ਸਰਕਾਰ ਉਹਨਾਂ ਦੀ ਹੋਆ। ਪੰਜਾਬ ਦਾ ਧੂੰਆਂ, ਵੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪੰਜਾਬ ਦਾ ਧੂੰਆਂ ਇੰਨਾ ਖਤਰਨਾਕ ਹੈ ਤਾਂ ਫਿਰ ਪੰਜਾਬ ਸਭ ਤੋਂ ਵੱਧ ਪ੍ਰਦੂਸ਼ਿਤ ਸੂਬਾ ਹੋਣਾ ਚਾਹੀਦਾ ਸੀ ਦੁਨੀਆ। ਸਹੀ 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 ਸਹੀ, ਬਿਲਕੁਲ। ਦਿੱਲੀ ਕਿਉਂ ਹੈ? ਫਿਰ ਆਪਾਂ ਪਰਾਲੀ ਦੀ ਅੱਗ ਲੱਗਣ ਦੇ ਹੱਕ ਚ ਨਹੀਂ, ਫਿਰ ਉਹਦਾ ਹੱਲ ਕਿਹਨੇ ਕਰਕੇ ਦੇਣਾ ਜੇ ਪਰਾਲੀ ਨੂੰ ਅੱਗ ਲੱਗਦੀ ਹੈ? ਤੁਸੀਂ ਉਹਦੇ ਤੇ ਵੀ ਨਹੀਂ ਆਉਂਦੇ। ਲੰਘੇ ਸੀਗੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਦੀ ਸੁਣਵਾਈ ਹੋਈ ਤੇ ਉਹਨਾਂ ਨੇ ਕਿਹਾ ਵੀ ਕਿ ਤੁਸੀਂ ਸਾਲ ਬਾਅਦ ਜਾਗ ਜਾਂਦੇ ਹੋ, ਉਹਦੇ ਤੇ ਪ੍ਰੋਪਰ ਯੋਜਨਾ ਬਣਾ ਕੇ ਕੰਮ ਕਿਉਂ ਨਹੀਂ ਕਰਦੇ? ਤੇ ਉੱਥੇ ਜਿਹੜੇ ਅੰਕੜੇ ਰੱਖੇ ਉਹਨਾਂ ਨੇ ਉਹ ਅੰਕੜਿਆਂ ਦੇ ਹਵਾਲੇ ਨਾਲ ਪੁੱਛਿਆ ਵੀ ਅੰਕੜੇ ਤੁਹਾਡੇ ਕਹਿ ਰਹੇ ਨੇ ਪਰਾਲੀ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਸੜੀ ਆ, ਫਿਰ ਪ੍ਰਦੂਸ਼ਣ ਕਿਉਂ ਵਧਿਆ? ਇਹਦਾ ਦਿਓ ਜਵਾਬ। ਇਹਦਾ ਵੀ ਜਵਾਬ ਨਹੀਂ। ਦਿੱਲੀ ਦਾ ਜਿਹੜਾ ਮਤਲਬ ਹਵਾ ਦੀ ਗੁਣਵੱਤਾ ਹੁੰਦੀ ਆ, AQI ਕਹਿੰਦੇ ਨੇ ਉਹਨੂੰ, ਹਾਂਜੀ ਹਾਂਜੀ, ਉਹ 506 ਤੱਕ ਗਈ ਹੈ ਜੀ। ਉਹ ਅੱਛਾ। ਅੰਤਰਰਾਸ਼ਟਰੀ ਜਿਹੜੀ ਸੰਸਥਾ ਹੈ ਮਤਲਬ ਇਹਨੂੰ ਮੰਨਣ ਵਾਲੀ, ਹਵਾ ਪ੍ਰਦੂਸ਼ਣ ਨੂੰ ਨਾਪਣ ਵਾਲੀ ਹੈ ਨਾ, ਉਸ ਦਾ ਇਹ ਕਹਿਣਾ ਹੈ ਕਿ ਅਸੀਂ ਲਾਈਵ ਜਦੋਂ ਉਹਨੇ ਰਿਕਾਰਡ ਕੀਤਾ ਤਾਂ ਉਹਦੇ ਵਿੱਚ 506 ਹਵਾ ਦੀ ਗੁਣਵੱਤਾ ਦੇ ਵਿੱਚ ਪ੍ਰਦੂਸ਼ਣ ਪਾਇਆ ਗਿਆ।
ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਕਿਸ ਤਰ੍ਹਾਂ ਦੀ ਸਥਿਤੀ ਹੋਊਗੀ ਦਿੱਲੀ ਦੀ। ਤੇ ਸਰਕਾਰਾਂ ਤੇ ਕੋਈ ਅਸਰ ਹੀ ਨਹੀਂ ਜੀ, ਲੋਕਾਂ ਦੀ ਜਾਨ ਮਾਲ ਦਾ ਕੋਈ ਫਿਕਰ ਹੀ ਨਹੀਂਗਾ ਜੀ। ਸਹੀ ਹੈ ਜੀ, ਬਿਲਕੁਲ। ਮਤਲਬ ਤੁਸੀਂ ਨਕਲੀ ਮੀਂਹ ਪਾਉਣ ਵੱਲ ਨੂੰ ਤਾਂ ਵੱਧ ਰਹੇ ਹੋ, ਹਾਂਜੀ ਹਾਂਜੀ, ਪਰ ਕੁਦਰਤੀ ਤੌਰ ਤੇ ਦਰੁਸਤ ਹੋਣ ਵੱਲ, ਸ਼ੁੱਧਤਾ ਵੱਲ, ਸਾਫ਼ ਵਾਤਾਵਰਨ ਵੱਲ, ਉਹਦੇ ਲਈ ਕੋਈ ਚਾਰਜ ਨਹੀਂ। ਜੀ। ਤੇ ਦੇਖੋ ਵੈਸੇ ਵੀ ਕਿੰਨੀ ਸ਼ਰਮ ਵਾਲੀ ਗੱਲ ਹੈ ਸ਼ਰਮਾ ਜੀ ਕਿ ਚੌਥੀ ਆਰਥਿਕਤਾ ਭਾਰਤ ਦੁਨੀਆ ਦੀ ਸਭ ਤੋਂ ਵੱਡੀ, ਤੇ ਚੌਥੀ ਆਰਥਿਕਤਾ ਦੀ ਜਿਹੜੀ ਕੈਪੀਟਲ ਹੈ ਜਿਹੜੀ ਦਿੱਲੀ ਹੈ, ਉਹਦਾ ਨਾਂ ਨੰਬਰ 1 ਆ ਦੁਨੀਆ ਦੇ ਵਿੱਚ ਪ੍ਰਦੂਸ਼ਿਤ ਹੋਣ ਦੇ ਮਾਮਲੇ ਦੇ ਵਿੱਚ। ਸੋ ਹੁਣ ਤਾਂ ਡਬਲ ਇੰਜਨ ਦੀ ਸਰਕਾਰ ਆ, ਹੁਣ ਤਾਂ ਉਪਰਾਲੇ ਨਜ਼ਰ ਆਉਣੇ ਚਾਹੀਦੇ ਸੀਗੇ। ਚਲੋ ਪਹਿਲਾਂ ਤਾਂ ਸਰਕਾਰਾਂ ਵੀ ਟਕਰਾ ਵਾਲੀਆਂ ਸੀਗੀਆਂ ਇੱਕ ਦੂਜੇ ਦੇ ਨਾਲ, ਪਰ ਫਿਰ ਵੀ ਕੁਛ ਨਹੀਂ ਕਰ ਸਕੇ। ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਕਿੰਨੀ ਕੁ ਸਹਿਰਦਤਾ ਦੇ ਨਾਲ ਪ੍ਰਦੂਸ਼ਣ ਨੂੰ ਕਿੱਡਾ ਕੁ ਵੱਡਾ ਮਸਲਾ ਸਾਡੀਆਂ ਸਰਕਾਰਾਂ ਮੰਨਦੀਆਂ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।